ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। इमरान खान ने आख्या सी ना एब्सोल्यूटली नॉट, तो उन्होंने इमरान खान को पिछले 2-3 साल तो अंदर तनवा दिता है। Shaping means that you are creating new international rules, you are creating new international institutions. ਤੇ ਵੱਡੀਆਂ ਤਾਕਤਾਂ ਤੇ ਦਰਮਿਆਨੀਆਂ ਤਾਕਤਾਂ 'ਚ ਫਰਕ ਇਹੀ ਹੈ। ਵੱਡੀਆਂ ਤਾਕਤਾਂ ਕੀ ਕਰਦੀਆਂ ਨੇ? ਉਹ ਅਦਾਰੇ ਬਣਾਉਂਦੀਆਂ ਨੇ, ਦੁਨੀਆ ਦੇ ਕਾਨੂੰਨ ਬਣਾਉਂਦੀਆਂ ਨੇ। Great powers, they have a unique capability, and that is that they can influence events anywhere in the world. ਤੇ ਦੁਨੀਆ ਦੇ ਵਿੱਚ ਕਿਧਰੇ ਵੀ ਕਿਸੇ ਵੀ ਮੁਲਕ ਨੂੰ ਆਪਣੀ ਗੱਲ ਮੰਨਣ ਤੇ ਮਜਬੂਰ ਕਰ ਸਕਦੀਆਂ ਨੇ। 1945 ਤੋਂ ਬਾਅਦ ਅਮਰੀਕਾ ਵੱਡੀ ਤਾਕਤ ਸੀ, ਉਹਨੇ ਵਰਲਡ ਬੈਂਕ ਬਣਾਇਆ, IMF ਬਣਾਇਆ, ਅਕਵਾਮ ਮੁਤਹਿਦਾ ਬਣਾਈ। ਹੁਣ ਚਾਈਨਾ ਬ੍ਰਿਕਸ ਬਣਾ ਰਿਹਾ, SCO ਬਣਾ ਰਿਹਾ, ਆਪਣੇ ਬੈਂਕ ਬਣਾ ਰਿਹਾ, ਡਿਵੈਲਪਮੈਂਟ ਬੈਂਕ। ਬਰਾਬਰ ਦੀ ਤਾਕਤ ਹੈ। ਦੁਨੀਆ 'ਚ ਸਿਰਫ 3 ਵੱਡੀਆਂ ਤਾਕਤਾਂ Only 3 great powers in the world today, which is America, China and Russia. ਨੇ, ਰੂਸ, ਚੀਨ, ਅਮਰੀਕਾ। ਪਾਕਿਸਤਾਨ ਦੀ ਹਕੂਮਤ ਅਮਰੀਕਾ ਬਦਲ ਸਕਦਾ, ਪਾਕਿਸਤਾਨ ਦੀ ਹਕੂਮਤ ਚੀਨ ਵੀ ਬਦਲ ਸਕਦਾ, ਪਰ ਚੀਨ ਬਦਲਦਾ ਨਹੀਂ। ਚੀਨ ਪਾਕਿਸਤਾਨ ਦੇ ਉੱਤੇ ਜਿੰਨਾ ਚਾਹੇ ਅਸਰ ਪਾ ਸਕਦਾ। ਚੀਨ ਦੁਨੀਆ ਦੇ ਕਿਸੇ ਮੁਲਕ 'ਤੇ ਵੀ ਜਿੱਥੇ ਵੀ ਚਾਹੇ ਅਸਰ ਪਾ ਸਕਦਾ। ਕਿਸੇ ਨਾਲ ਤਜਾਰਤ ਰੋਕ ਕੇ ਕਿਸੇ ਨਾਲ ਕੋਈ ਵੀ ਉਹ ਪੰਗਾ ਪਾ ਸਕਦਾ। ਅਮਰੀਕਾ ਪਾ ਸਕਦਾ, ਰੂਸ ਬੜੀ ਜਗ੍ਹਾ 'ਤੇ ਪਾ ਸਕਦਾ। ਇਹ ਹੁੰਦੀਆਂ ਨੇ ਵੱਡੀਆਂ ਤਾਕਤਾਂ। ਤੇ ਪਾਕਿਸਤਾਨ ਹੈ ਦਰਮਿਆਨੀ ਤਾਕਤ। ਦਰਮਿਆਨੀ ਤਾਕਤ ਕੋਈ ਅਦਾਰਾ ਨਹੀਂ ਬਣਾ ਸਕਦੀ। ਪਾਕਿਸਤਾਨ ਨੇ ਕੋਈ ਅਦਾਰਾ ਨਹੀਂ ਬਣਾਇਆ। ਅਸੀਂ ਅਕਸਰ ਨੇ ਸਾਡੇ ਨਾਲ IMF, ਵਰਲਡ ਬੈਂਕ ਤੇ ਅਕਵਾਮ ਮੁਤਹਿਦਾ ਜ਼ਿਆਦਤੀ ਕਰ ਰਹੀ ਹੈ ਮੁਸਲਮਾਨਾਂ ਨਾਲ, ਕਿਉਂਕਿ ਮੁਸਲਮਾਨ 'ਚ ਇਤਿਹਾਦ ਹੀ ਨਹੀਂ ਹੈ। ਸਾਡਾ ਕੋਈ ਅਦਾਰਾ ਹੀ ਨਹੀਂ ਹੈ। ਦੁਨੀਆ ਅਦਾਰਿਆਂ ਨਾਲ ਚੱਲਦੀ ਹੈ, ਦੁਨੀਆ ਕਾਨੂੰਨ ਨਾਲ ਚੱਲਦੀ ਹੈ, ਦੁਨੀਆ ਜਜ਼ਬਾਤ ਨਾਲ ਔਰ ਗੈਰਤ ਨਾਲ ਨਹੀਂ ਚੱਲਦੀ। ਪਾਕਿਸਤਾਨ ਦੀ ਆਵਾਮ ਆਂਦੀ ਹੈ ਸਾਡੇ ਜਜ਼ਬਾਤ ਦਾ, ਸਾਡੀ ਫੀਲਿੰਗਸ ਦਾ ਖਿਆਲ ਰੱਖਿਆ ਜਾਏ। ਤੁਸੀਂ ਤਾਂ ਏਡੇ ਗਰੀਬ ਔਰ ਬੇਰੁਜ਼ਗਾਰ ਹੋ, ਤੁਹਾਡੇ ਜਜ਼ਬਾਤ ਦਾ ਖਿਆਲ ਤੁਹਾਡੇ ਪਿਓ ਨਹੀਂ ਰੱਖਦੇ, ਵੱਡੇ ਭਰਾ ਨਹੀਂ ਰੱਖਦੇ, ਉਹ ਤੁਹਾਨੂੰ ਚਪੇੜਾ ਮਾਰਦੇ ਨੇ। ਤੇ ਤੁਹਾਡੇ ਜਜ਼ਬਾਤ ਦਾ ਖਿਆਲ ਅਮਰੀਕਾ ਕਿਉਂ ਰੱਖੇ? ਤੇ ਜੇ ਤੁਸੀਂ ਚਾਹੁੰਦੇ ਹੋ ਦੁਨੀਆ ਤੁਹਾਡੇ ਜਜ਼ਬਾਤ ਦਾ ਖਿਆਲ ਰੱਖੇ ਤੇ ਇਸ ਕਾਬਲ ਬਣੋ। ਪਾਕਿਸਤਾਨ ਇਸ ਕਾਬਲ ਕਿਉਂ ਨਹੀਂ ਹੈ? ਪਾਕਿਸਤਾਨ ਹਾਲੇ ਤੱਕ ਈਸਟ ਇੰਡੀਆ ਕੰਪਨੀ ਦੇ ਅਦਾਰਿਆਂ ਦੇ ਕਬਜ਼ੇ ਦੇ ਵਿੱਚ। ਪਾਕਿਸਤਾਨ ਈਸਟ ਇੰਡੀਆ ਕੰਪਨੀ ਦੇ ਨਿਜ਼ਾਮੇ ਤਲੀਮ ਦੇ ਕਬਜ਼ੇ ਦੇ ਵਿੱਚ। ਪਾਕਿਸਤਾਨ ਇੱਕ ਵੱਡੀ ਤਾਕਤ ਬਣ ਸਕਦਾ, ਹਾਲੇ ਦਰਮਿਆਨੀ ਤਾਕਤ ਹੈ। ਪਾਕਿਸਤਾਨ ਦੀ 25 ਕਰੋੜ ਆਬਾਦੀ ਹੈ। ਵੱਡੀ ਤਾਕਤ ਦੀ ਨਿਸ਼ਾਨੀ ਕੀ ਹੈ? ਐਟਮੀ ਤਾਕਤ ਹੋਏ, ਆਬਾਦੀ ਵੱਡੀ ਹੋਏ ਤੇ ਇੰਡਸਟਰੀਅਲ ਬੇਸ ਵੱਡੀ ਹੋਏ। ਸਾਡੇ ਕੋਲ ਐਟਮੀ ਤਾਕਤ ਹੈ, ਆਬਾਦੀ ਹੈ, ਇੰਡਸਟਰੀਅਲ ਬੇਸ ਨਹੀਂ ਹੈ, ਪੜ੍ਹੇ ਲਿਖੇ ਸਕਿਲਡ ਵਰਕਰ ਨਹੀਂ ਹੈ। ਤੇ ਪਾਕਿਸਤਾਨ ਦੇ ਜਿਹੜੇ ਨੇ ਨਾ 57 ਇਸਲਾਮੀ ਮੁਲਕ ਪਾਕਿਸਤਾਨ ਦੀ ਗੱਲ ਮੰਨਣ ਨੂੰ ਤਿਆਰ ਨੇ ਜੇ ਪਾਕਿਸਤਾਨ ਮਾਸ਼ੀ ਤਾਕਤ ਹੋਏ। ਤੇ ਮਾਸ਼ੀ ਤਾਕਤ ਉਦੋਂ ਹੀ ਬਣ ਸਕਦਾ ਜਦੋਂ ਤੁਸੀਂ ਅੰਗਰੇਜ਼ੀ ਦੀ ਗੁਲਾਮੀ 'ਚੋਂ ਕੱਢ ਕੇ ਆਪਣੇ ਮੁੰਡਿਆਂ ਨੂੰ ਫਿਰ ਹੁਨਰ ਸਿਖਾਓਗੇ, ਉਹਨਾਂ ਨੂੰ ਸਕਿਲਡ ਬਣਾਓਗੇ ਜਿਨ ਚਾਈਨਾ ਨੇ ਬਣਾਇਆ। ਫਿਰ ਅਸੀਂ ਗ੍ਰੇਟ ਪਾਵਰਸ ਦੇ ਵਿੱਚ ਸ਼ਾਮਲ ਹੋ ਸਕਾਂਗੇ। ਫਿਰ ਸਾਡੀ ਹਕੂਮਤ ਕੋਈ ਨਹੀਂ ਬਦਲ ਸਕੇਗਾ। ਫਿਰ ਦੁਨੀਆ ਸਾਡੇ ਜਜ਼ਬਾਤ ਦਾ, ਅਹਿਸਾਸਾਤ ਦਾ ਖਿਆਲ ਰੱਖੇਗੀ। ਤੇ ਜਿੰਨੀ ਦੇਰ ਤੱਕ ਅਸੀਂ ਗੁਲਾਮੀ ਕਰਦੇ ਰਵਾਂਗੇ ਅੰਗਰੇਜ਼ੀ ਦੀ, ਉਨੀ ਦੇਰ ਤੱਕ ਤੁਸੀਂ ਜੋ ਮਰਜ਼ੀ ਕਹਿ ਲਓ। ਤੁਹਾਡੇ ਫੌਜ ਵੀ ਜਿਹੜੀ ਉਹ ਅਮਰੀਕਾ ਦੀ ਗੱਲ ਮੰਨੇਗੀ, ਤੁਹਾਡੀ ਬਿਊਰੋਕਰੇਸੀ ਵੀ, ਤੁਹਾਡੀ ਹਕੂਮਤ ਵੀ ਮੰਨੇਗੀ। ਤੇ ਫੌਜ ਤੁਹਾਡੇ ਤੋਂ ਤਾਕਤਵਰ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿਸੇ ਨੂੰ। ਤੇ ਪਾਕਿਸਤਾਨ ਦੀ ਫੌਜ ਦੁਨੀਆ ਦੀਆਂ ਤਾਕਤਵਰ ਫੌਜਾਂ ਤੋਂ ਹੈ। ਤੇ ਮਾਸ਼ਰਾ ਮਜ਼ਬੂਤ ਹੋਏਗਾ ਨਾ ਤੇ ਫੌਜ ਵੀ ਆਪਣੀ ਹਦੂਦ 'ਚ ਰਹੇਗੀ। ਉਨੀ ਦੇਰ ਗਾਲਾਂ ਕੱਢ ਕੇ ਅਸੀਂ ਅਮਰੀਕਾ ਨੂੰ ਬਚਪਨ ਤੋਂ ਗਾਲਾਂ ਕੱਢਦੇ ਆ ਰਹੇ ਹਾਂ। ਬਚਪਨ ਤੋਂ ਸਾਡੀ ਮਸਜਿਦਾਂ 'ਚ ਦੁਆਵਾਂ ਹੁੰਦੀਆਂ ਯਾ ਅੱਲਾ ਮਸਜਿਦ ਅਕਸਾ ਨੂੰ ਆਜ਼ਾਦ ਕਰਾ, ਕਸ਼ਮੀਰ ਨੂੰ ਆਜ਼ਾਦ ਕਰਾ। ਅਸੀਂ ਬੁੱਢੇ ਹੋ ਚੱਲੇ, ਨਾ ਉਹ ਆਜ਼ਾਦ ਹੋਏ ਨੇ ਨਾ ਉਹ ਆਜ਼ਾਦ ਹੋਏ ਨੇ। ਉਲਟਾ ਅਸੀਂ ਵੀ ਗੁਲਾਮ ਹੋਈ ਜਾ ਰਹੇ ਹਾਂ ਵੱਧ ਤੋਂ ਵੱਧ। ਤੇ ਬੁਨਿਆਦੀ ਮਸਲਾ ਕੀ ਹੁੰਦਾ? ਵੱਡੀ ਤਾਕਤ ਬਣਨ ਵਾਸਤੇ ਆਬਾਦੀ, ਐਟਮੀ ਤਾਕਤ, ਤੁਹਾਡੇ ਕੋਲ ਸਕਿਲਡ ਲੋਕ ਹੋਣ ਜਿਹੜੇ ਤੁਹਾਡੀ ਇੰਡਸਟਰੀਅਲ ਬੇਸ ਬਣਾਉਣ। ਦੁਨੀਆ ਤੁਹਾਡੇ ਕੋਲੋਂ ਚੀਜ਼ਾਂ ਖਰੀਦਣ 'ਤੇ ਮਜਬੂਰ ਹੋਏ, ਤੁਹਾਡੇ ਟੈਲੈਂਟਡ ਲੋਕਾਂ ਨੂੰ ਆਪਣੇ ਕੋਲ ਬੁਲਾਉਣ 'ਤੇ ਮਜਬੂਰ ਹੋਏ। ਸਾਡੇ ਕੋਲ ਕੀ ਨੇ? ਅਨਸਕਿਲਡ ਮਜ਼ਦੂਰ ਨੇ ਜਿਹੜੇ ਗਾਲਾਂ ਕੱਢਣ 'ਚ ਬਸ ਗਾਲਾਂ ਕੱਢਣ 'ਚ ਕੰਮ ਆ ਰਹੇ ਨੇ ਇੱਕ ਦੂਜੇ ਨੂੰ। ਤੇ ਸਾਡੀ ਜਿਹੜੀ ਅਸ਼ਰਾਫੀਆ ਹੈ, ਭਾਵੇਂ ਉਹ ਜਿਹੜੀ ਵੀ ਅਸ਼ਰਾਫੀਆ ਤੁਸੀਂ, ਉਹਨਾਂ ਦਾ ਮਕਸਦ ਇਹ ਵੇ ਕਿ ਉਹਨਾਂ ਦੇ ਬੱਚੇ ਹੀ ਅੱਗੇ ਹੁੰਦੇ ਰਹਿਣ, 25 ਕਰੋੜ ਲੋਕ ਅੱਗੇ ਨਾ ਆ ਸਕਣ। ਇਮਰਾਨ ਖਾਨ ਵੀ ਇਹ ਗੱਲ ਰੋਂਦਾ ਰਿਹਾ ਹੈ ਕਿ ਪਾਕਿਸਤਾਨ ਦੇ ਉੱਤੇ ਇੰਗਲਿਸ਼ ਐਲੀਟ ਕਾਬਜ਼ ਹੈ, ਲੇਕਿਨ ਉਹਨੇ 3 ਸਾਲ ਦੇ ਵਿੱਚ ਉਸ ਇੰਗਲਿਸ਼ ਐਲੀਟ ਦੇ ਖਿਲਾਫ ਨਹੀਂ ਕੁਛ ਕੀਤਾ। ਇੰਟਰਨੈਸ਼ਨਲ ਐਲੀਟ ਨਾਲ ਪੰਗਾ ਪਾਉਣ ਦੀ ਕੋਸ਼ਿਸ਼ ਕੀਤੀ। ਉਹ ਭਾਈ ਪਹਿਲਾਂ ਆਪਣੇ ਆਪ ਨੂੰ ਮਜ਼ਬੂਤ ਕਰੀਦਾ, ਫਿਰ ਪੰਗਾ ਪਾਈਦਾ। ਤੇ ਪਾਕਿस्तान 'ਚ जिस दिन अंग्रेज़ी इमरान खान ਦਾ ਸੀ, मुझे समझ नहीं आती ये हर तकरीब में ये अंग्रेज़ी क्यों बोलना शुरू कर देते हैं आगे पाकिस्तानी। तू वज़ीर आज़म है, तेनू समझ नहीं आती कि सारे ज़हनी गुलाम ने अंग्रेज़ दे। तेरा काम सी उन्होंने कढ़ना, तू आप अंदर टुर गया। तो पहला काम वो पाकिस्तान का रहनुमा पाकिस्तान की कौम नू आज़ाद कराएगा जिहड़ा अंग्रेज़ी ते पाबंदी लवाएगा। जिहड़ा अंग्रेज़ी ते पाबंदी नहीं लवाएगा वो एब्सोल्यूटली नाट आखेगा तो अंदर जाएगा।